ਅੱਜ ਦੇ ਫਰਾਈਡੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੋਈ ਨਾ ਕੋਈ ਆਪਣੇ ਵਿਊਅਰਸ ਦੀਆਂ ਲਿਖਤਾਂ ਸਾਂਝੀਆਂ ਕਰੀਏ। ਬਹੁਤ ਵਾਰੀ ਕਮੈਂਟ ਈਮੇਲਸ, ਔਰ ਅੱਜ ਜਿਹੜੀ ਈਮੇਲ ਸਾਨੂੰ ਯਵਾਰ ਸ਼ਾਹ ਜਿਹਦੀ ਕੈਨੇਡਾ ਤੋਂ ਆਈ ਹੈ ਉਹਨੂੰ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ। ਉਹਨਾਂ ਨੇ ਕਿਹਾ ਕਿ ਡੀਅਰੈਸਟ ਰਿਸਪੈਕਟਡ ਐਂਡ ਰੈਵੀਅਰਡ ਡਾਕਟਰ ਸਾਹਿਬ, ਇੰਨੇ ਖਿਤਾਬ ਹੁੰਦੇ ਨੇ ਕਿ ਵੀ ਥੱਲੇ ਲੁਕਣ ਨੂੰ ਜੀ ਕਰ ਲਿਆ ਕਰੇ। India stated it will not recognize the Taliban government in Afghanistan since it took over by force. It's not an elected government. That is India's principled policy. Fine. ਉਹਨਾਂ ਨੇ ਕਿਹਾ ਜੀ ਭਾਰਤ ਨੇ ਕਿਹਾ ਕਿ ਜੀ ਅਸੀਂ ਉਹਨਾਂ ਨੂੰ ਰੈਕਗਨਾਈਜ਼ ਨਹੀਂ ਕਰਾਂਗੇ ਤਾਲਿਬਾਨ ਨੂੰ ਅਫਗਾਨਿਸਤਾਨ 'ਚ, ਕਿਉਂਕਿ ਉਹਨਾਂ ਨੇ ਤਾਕਤ ਦੇ ਨਾਲ ਸੱਤਾ ਲਈ ਹੈ। ਇਹ ਚੁਣੀ ਹੋਈ ਹਕੂਮਤ ਨਹੀਂ ਹੈ, ਵੋਟਾਂ ਨਾਲ ਨਹੀਂ ਹੈ। Then why did India recognize Northern Alliance government backed by US which used unprecedented force to topple the previous Taliban government? Such is India's principled policy of dishonesty and lies. ਇਹ ਗੱਲ ਕਰ ਰਹੇ ਨੇ ਉਸ 90s ਦੇ ਦੌਰ ਦੀ, ਜਦੋਂ ਕਿ ਨਾਰਦਰਨ ਅਲਾਇੰਸ ਜਿਹੜਾ ਉਹਨਾਂ ਨੂੰ ਜਿਹੜਾ ਉਹ ਇੰਡੀਆ ਨੇ ਸਪੋਰਟ ਕੀਤਾ ਸੀ ਤਾਲਿਬਾਨ ਗਵਰਨਮੈਂਟ ਨੂੰ ਹਟਾਉਣ ਦੇ ਲਈ। ਜਦੋਂ 96 ਤੋਂ 2001 ਤੋਂ ਬਾਅਦ ਜ਼ਾਹਰ ਹੈ ਕਿ ਵੀ ਇਹ ਤਾਂ ਉਹਨਾਂ ਦੇ ਧੱਕੇ ਦੇ ਨਾਲ ਹੀ ਆਏ। ਉਹ ਵੀ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਕਿੱਥੇ ਹੈ ਸਟੈਂਡ। ਇੰਡੀਆ ਹੈਜ਼ ਹਾਰਮਡ ਅਫਗਾਨਿਸਤਾਨ more than any other country. When the Soviet Union invaded Afghanistan in 1979, India welcomed it. Over 1 million Afghans were killed and several million displaced. ਕਿ ਵੀ ਇੰਡੀਆ ਨੇ ਅਫਗਾਨਿਸਤਾਨ ਦੇ ਉੱਤੇ ਸੋਵੀਅਤ ਯੂਨੀਅਨ ਦੇ ਹਮਲੇ ਦੀ ਹਮਾਇਤ ਕੀਤੀ, ਜਿਸ ਹਮਲੇ ਦੇ ਦੌਰਾਨ ਜਾਂ ਸੋਵੀਅਤ ਆਕੂਪੇਸ਼ਨ ਦੇ ਦੌਰਾਨ 1 ਮਿਲੀਅਨ ਅਫਗਾਨ ਮਾਰੇ ਗਏ ਤੇ 7 ਮਿਲੀਅਨ 5 ਤੋਂ 6 ਮਿਲੀਅਨ ਤੱਕ ਹਲੇ ਪਾਕਿਸਤਾਨ 'ਚ ਹੀ ਆ ਕੇ ਬੈਠੇ ਨੇ। 1 ਮਿਲੀਅਨ ਈਰਾਨ ਦੇ ਵਿੱਚ ਗਿਆ ਕਿ ਭਾਈ ਬੇਘਰੇ ਹੋਏ 70 ਲੱਖ ਲੋਕ। When the US invaded Afghanistan in 2001, India welcomed it. ਫਿਰ 2001 ਦੇ ਵਿੱਚ ਭਾਰਤ ਨੇ ਉਹਦਾ again millions of Afghans were killed, injured and displaced. ਉਹ ਤੁਸੀਂ ਗਿਣ ਲਓ ਕਿੰਨੇ ਮਰੇ, ਕਿੰਨੇ ਬੇਘਰੇ ਹੋਏ ਔਰ ਕਿੰਨੇ ਜ਼ਖਮੀ ਹੋਏ। Why did India open a dozen consulates in Afghanistan? Surely not for the trade or tourism, but to conduct terrorism against Pakistan. That is why, before Taliban took over, India hastily closed embassy, consulates and the staff fled to India. ਉਹਨਾਂ ਨੇ ਕਿਹਾ ਜੀ ਜਿਉਂ ਹੀ ਉਹ ਉੱਥੇ ਆਏ ਜਿਹੜੇ ਨੇ ਇਹਨਾਂ ਨੇ ਦਰਜਨਾਂ ਕੌਂਸਲੇਟ ਅਫਗਾਨਿਸਤਾਨ 'ਚ ਖੋਲ੍ਹੇ। ਕੋਈ ਵਪਾਰ ਜਾਂ ਜਿਹੜਾ ਟੂਰਿਜ਼ਮ ਲਈ ਤਾਂ ਨਹੀਂ ਸੀ, ਇਹ ਸਿਰਫ ਤੇ ਸਿਰਫ ਪਾਕਿਸਤਾਨ ਦੇ ਅਗੇਂਸਟ ਦਹਿਸ਼ਤਗਰਦੀ ਲਈ। ਔਰ ਇਸੇ ਲਈ ਜਦੋਂ ਹੁਣ ਤਾਲਿਬਾਨ ਆਏ ਤਾਂ ਉਹਨਾਂ ਨੂੰ ਪਤਾ ਸੀ ਵੀ ਸਾਡੇ ਸਾਰੇ ਇਹ ਜਸੂਸ ਹੀ ਇਕੱਠੇ ਕੀਤੇ ਨੇ ਦਹਿਸ਼ਤਗਰਦ ਨੂੰ ਵਧਾਵਾ ਦੇਣ ਲਈ, ਸੋ ਉੱਥੋਂ ਭੱਜੇ। ਔਰ ਫਿਰ ਉਹਨਾਂ ਨੇ ਕਿਹਾ ਕਿ ਵਾਈ ਵੁੱਡ ਇੰਡੀਆ ਕੇਅਰ ਫॉर ਮੁਸਲਿਮਸ ਆਫ ਅਫਗਾਨਿਸਤਾਨ ਵੈਨ ਇਟਸ ਕਿਲਿੰਗ ਮੁਸਲਿਮਸ ਆਫ ਕਸ਼ਮੀਰ ਇੰਡੀਆ। India's role has been destructive, treacherous for regional peace and stability. India's evil policy has been fully exposed. ਉਹਨਾਂ ਨੇ ਕਿਹਾ ਕਿ ਭਾਈ ਇੱਡਾ ਤੁਹਾਨੂੰ ਅਫਗਾਨਿਸਤਾਨ ਦੇ ਮੁਸਲਮਾਨਾਂ ਦਾ ਕਿਹੜਾ ਹੇਜ ਜਿਹੜਾ ਹੈ ਉਹ ਤੁਹਾਨੂੰ ਜਾਗਿਆ, ਜਦੋਂ ਕਿ ਤੁਸੀਂ ਖੁਦ ਕਸ਼ਮੀਰ ਦੇ ਵਿੱਚ ਭਾਰਤ ਦੇ ਵਿੱਚ ਮੁਸਲਮਾਨਾਂ ਨੂੰ ਮਾਰ ਰਹੇ ਹੋ। ਔਰ ਤੁਹਾਡਾ ਰੋਲ ਜਿਹੜਾ ਹੈ ਉਹ ਤਬਾਹੀ ਵਾਲਾ, ਗੱਦਾਰੀ ਵਾਲਾ ਹੈ। ਉਹ ਸਾਰੀ ਰੀਜਨਲ ਉਸ ਖਿੱਤੇ ਦੇ ਵਿੱਚ ਅਮਨ ਨਾ ਹੋਣ ਦੇਣਾ, ਸਟੇਬਿਲਿਟੀ ਨਾ ਹੋਣ ਦੇਣਾ। ਹੁਣ ਇਸ ਸਾਰੇ 'ਚ ਇਹ ਹੋਇਆ ਵੀ ਤੁਹਾਡੀ ਜਿਹੜੀ ਈਵਲ ਪਾਲਿਸੀ ਹੈ ਉਹ ਐਕਸਪੋਜ਼ ਹੋਈ ਹੈ। ਇੰਡੀਆ ਇਨ ਲਾਸਟ 20 years vehemently denounced Taliban as terrorists, spewing venom, hatred against them. India's never expected Taliban's historical victory, defeating not only the United States but also 40 NATO ISAF countries. ਉਹਨਾਂ ਨੇ ਕਿਹਾ ਵੀ ਇਹ ਜ਼ਹਿਰ ਉਗਲਦੇ ਰਹੇ ਨੇ 20 ਸਾਲ ਉਹਨਾਂ ਨੂੰ ਦਹਿਸ਼ਤਗਰਦ ਕਹਿ ਕੇ, ਜਿਨ੍ਹਾਂ ਨੇ ਅਮਰੀਕਾ ਔਰ ਨੈਟੋ ਔਰ ISAF ਉਹਨਾਂ ਦੀਆਂ 40 ਦੇਸ਼ਾਂ ਦੀਆਂ ਫੋਰਸਿਸ ਨੂੰ ਡਿਫੀਟ ਕੀਤਾ। ਅਖੀਰ 'ਚ ਉਹਨਾਂ ਕਿਹਾ ਵੀ ਸੈਲਿਊਟ ਐਂਡ ਥੈਂਕ ਯੂ and beautiful Neelam Kaur for extraordinary courage, wisdom and service for justice and freedom for all oppressed people. With greatest respect, admiration and love. ਉਹਨਾਂ ਨੇ ਤੁਹਾਨੂੰ ਵੀ ਔਰ ਸਾਨੂੰ ਵੀ ਜਿਵੇਂ ਸੂਰਮੇ ਬਣਾ ਦਿੰਦੇ ਨੇ ਇਹਨੇ ਨੂੰ, ਲੇਕਿਨ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜੇ ਦਬੇ ਕੁਚਲੇ ਲੋਕ ਨੇ ਉਹਨਾਂ ਦੇ ਲਈ ਅਦਲ ਔਰ ਆਜ਼ਾਦੀ ਦੇ ਉਸ ਸਾਰੇ ਸੰਕਲਪ ਦੇ ਨਾਲ ਖੜੇ ਹੋ। ਸੋ ਯਵਾਰ ਸ਼ਾਹ ਜੀ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਹੁਣ ਹੋਰ ਮੈਸੇजेस ਨਹੀਂ ਪੜ੍ਹ ਸਕਦੇ ਕਿਉਂਕਿ ਨਹੀਂ ਤਾਂ ਤੁਸੀਂ ਕਹਿਣਾ ਕਿ ਜੀ ਮੈਂ ਹੁਣ
ਲੱਗੀਆਂ ਕਲੋਜ਼ ਕਰਨ ਜੀ। ਅੱਜ ਦਾ ਵਿਚਾਰ ਤੇ ਚਲੇ ਜਾਂਦੇ ਹਾਂ। ਅੱਜ ਦਾ ਵਿਚਾਰ ਅਸੀਂ ਜਿਹੜਾ ਉਹਦੇ ਤੇ ਚਲੇ ਜਾਂਦੇ। ਕਬੀਰ ਸਾਹਿਬ ਦੀ ਬਾਣੀ 52 ਅੱਖਰੀ ਜਿਸ ਨੂੰ ਅਸੀਂ ਵਿਚਾਰਦੇ ਹਾਂ, ਔਰ ਬੇਸ਼ੱਕ 3 ਸ਼ਲੋਕ ਕੱਢੇ ਹੋਏ ਨੇ, ਪਰ ਮੈਂ ਵਕਤ ਦੇਖ ਰਿਹਾ ਕਿ 2 ਅਸੀਂ ਸਾਂਝੇ ਕਰ ਸਕਾਂਗੇ। ਔਰ ਪਹਿਲਾ ਸ਼ਲੋਕ ਜਿਹੜੇ ਅਲਫਾਬੈਟ ਦਾ ਖੱਖਾ ਲਫ਼ਜ਼ ਹੈ ਉਹਦੇ ਨਾਲ ਹੈ। ਖੱਖਾ ਖੋਜ ਪਰੈ ਜੋ ਕੋਈ, ਜੋ ਖੋਜੈ ਸੋ ਬਹੁਰ ਨਾ ਹੋਈ। ਖੋਜ ਬੂਝ ਜੋ ਕਰੈ ਵਿਚਾਰੈ, ਤੋ ਭਵਚਲ ਤਰਤ ਨਾ ਲਾਵੇ ਬਾਰ। ਕਿ ਖੱਖਾ ਲਫ਼ਜ਼ ਸਾਨੂੰ ਇਸ ਪਾਸੇ ਵੱਲ ਲਾਂਦਾ ਹੈ ਕਿ ਤੂੰ ਕੌਣ ਹੈ, ਕੀ ਹੈ। ਆਪਣੇ ਅੰਦਰ ਖੋਜ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਹੁਣ ਇਹ ਰੋਜ਼ਾਨਾ ਖੋਜਣਾ ਕੀ ਹੈ? ਕਬੀਰ ਸਾਹਿਬ ਕਹਿੰਦੇ ਨੇ ਕਿ ਜੇ ਕੋਈ ਇਸ ਖੋਜ ਦੇ ਰਸਤੇ ਤੇ ਪੈ ਜਾਏ, ਆਪਣੇ ਅਸਲੇ ਨੂੰ ਲੱਭਣ ਲੱਗ ਜਾਏ, ਰੱਬ ਦੇ ਨਜ਼ਦੀਕੀ ਹੋਣ ਦੀ ਗੱਲ ਹੀ ਇਹ ਹੈ ਕਿ ਜਦੋਂ ਤੁਸੀਂ ਸੋਚਣ ਲੱਗ ਜਾਂਦੇ ਹੋ ਫਿਰ ਤੁਸੀਂ ਉਹਨੂੰ ਲੱਭਣ ਲੱਗ ਜਾਂਦੇ ਹੋ। ਜੇ ਕੋਈ ਇਸ ਪਾਸੇ ਆ ਜਾਏ, ਜੋ ਖੋਜੈ ਸੋ ਬਹੁਰ ਨਾ ਹੋਈ। ਜਿਹੜਾ ਫਿਰ ਖੋਜ ਵੱਲ ਪੈਂਦਾ ਹੈ, ਖੋਜਦਾ, ਉਹਨੂੰ ਮਿਲਦਾ, ਉਹ ਫਿਰ ਆਣ ਜਾਣ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ। ਜੀਵਨ ਮਰਨ ਦੀ ਲੜਾਈ ਚੋਂ ਬਾਹਰ ਹੋ ਜਾਂਦਾ ਹੈ। ਖੋਜ ਬੂਝ ਜੋ ਕਰੈ ਵਿਚਾਰੈ, ਕਿ ਜਦੋਂ ਤੁਸੀਂ ਉਸ ਰੱਬ ਦੀ ਕੁਰਬਤ ਨੂੰ ਹਾਸਲ ਕੀਤਾ, ਉਸ ਨੂੰ ਬੁੱਝਿਆ, ਬੁੱਝਣਾ ਹੁੰਦਾ ਸਮਝਣਾ, ਫਿਰ ਤੁਸੀਂ ਆਪਣੇ ਮਨ ਦੇ ਅੰਦਰ ਇਹ ਵਿਚਾਰ ਕਰ ਲੈਂਦੇ ਹੋ ਕਿ ਭਾਈ ਅਲਟੀਮੇਟ ਹਕੀਕਤ ਉਹੀ ਹੈ। ਤੋ ਭਵਜਲ ਤਰਤ ਨਾ ਲਾਵੇ ਬਾਰ, ਕਿ ਫਿਰ ਉਸ ਨੂੰ ਕੋਈ ਵਕਤ ਨਹੀਂ ਲੱਗਦਾ ਦੁਨੀਆ ਦੇ ਇਸ ਮਾਇਆ ਦੀ ਖਚਤ, ਇਸ ਸਮੁੰਦਰ ਚੋਂ ਪਾਰ ਲੰਘਣ ਤੇ। ਮਤਲਬ ਇਹ ਹੈ ਕਿ ਉਹ ਫਿਰ ਮਾਇਆ ਦੇ ਗੇੜ 'ਚ ਨਹੀਂ ਫਸਦਾ, ਮਾਇਆ ਦੇ ਦੁੱਖ ਦਾ, ਹਉਮੈ ਦੇ ਦੁੱਖ ਦਾ ਸ਼ਿਕਾਰ ਨਹੀਂ ਹੁੰਦਾ। ਉਹ ਅਲਟੀਮੇਟਲੀ ਉਸ ਰੱਬ ਦੀ ਹਕੀਕਤ ਨੂੰ ਸਮਝ ਆਉਂਦਾ ਤੇ ਰੱਬ ਦੀ ਕੁਰਬਤ 'ਚੋਂ ਹੁੰਦਾ। ਦੂਸਰਾ ਲਫ਼ਜ਼ ਉਹਨਾਂ ਨੇ ਸੱਸਾ ਜਿਹੜਾ ਅਲਫਾਬੈਟ ਦਾ ਲਿਆ ਦੁਬਾਰਾ, ਸੱਸਾ ਸੋ ਸਹਿ ਸੇਜ ਸਵਾਰੈ, ਸੋਈ ਸਹੀ ਸੰਦੇਹ ਨਿਵਾਰੈ। ਅਲਪ ਸੁਖ ਛਾੜ ਪਰਮ ਸੁਖ ਪਾਵਾ, ਤਬ ਇਹ ਤ੍ਰਿਆ ਉਹ ਕੰਤ ਕਹਾਵਾ। ਇਸ ਕਬੀਰ ਸਾਹਿਬ ਨੇ ਹਸਬੈਂਡ ਵਾਈਫ ਦਾ ਜਿਹੜਾ ਸਬੰਧ ਹੈ ਉਸ ਨੂੰ ਆਧਾਰ ਬਣਾਇਆ ਆਪਣੀ ਗੱਲ ਕਹਿਣ ਦੇ ਲਈ, ਕਿ ਜਿਵੇਂ ਇਸਤਰੀ ਤੇ ਪਤੀ, ਉਹਨਾਂ ਦੀ ਮੁਹੱਬਤ, ਉਹਨਾਂ ਦਾ ਪਿਆਰ ਜਿਹੜਾ ਉਦੋਂ ਹੀ ਹੁੰਦਾ ਜਦੋਂ ਤ੍ਰਿਆ ਜਾਂ ਇਸਤਰੀ ਆਪਣਾ ਆਪਾ ਸਮਰਪਣ ਕਰਦੀ ਹੈ ਆਪਣੇ ਹਸਬੈਂਡ ਨੂੰ, ਆਪਣੇ ਖਾਵੰਦ ਨੂੰ। ਇਸੇ ਤਰ੍ਹਾਂ ਇਨਸਾਨੀ ਰੂਹ ਇੱਕ ਵਾਈਫ ਦੇ ਰੂਪ 'ਚ ਹੈ, ਰੱਬ ਇੱਕ ਆਲਮ ਦਾ ਪਤੀ ਹੈ, ਹਸਬੈਂਡ ਹੈ। ਸੱਸਾ ਸੋ ਸਹਿ ਸੇਜ ਸਵਾਰੇ, ਜਿਵੇਂ ਘਰੇਲੂ ਜ਼ਿੰਦਗੀ ਦੇ ਵਿੱਚ ਸੇਜ ਨੂੰ ਸਵਾਰਨਾ ਹੁੰਦਾ ਹੈ, ਔਰਤ ਜਿਹੜੀ ਹੈ ਉਹ ਆਪਣੇ ਉਸ ਪਤੀ ਨੂੰ ਰਿਝਾਉਣ ਦੇ ਲਈ ਉਹ ਸਭ ਕੁਝ ਜਿਹੜੀ ਹੈ ਉਹ ਹੀ ਐਕਟ ਕਰਦੀ ਹੈ ਜਿਹੜਾ ਪਤੀ ਨੂੰ ਰਿਝਾ ਸਕੇ। ਇਸੇ ਤਰ੍ਹਾਂ ਜਿਹੜੀ ਇਨਸਾਨੀ ਰੂਹ ਹੈ ਉਸ ਪਤੀ ਗੋਡ ਐਲਮਾਈਟੀ ਨੂੰ, ਰੱਬ ਨੂੰ, ਵਾਹਿਗੁਰੂ ਨੂੰ, ਅੱਲਾਹ ਤਾਲਾ ਨੂੰ ਰਿਝਾਉਣ ਦੇ ਲਈ, ਉਸ ਦੀ ਖੁਸ਼ੀ ਦੇ ਲਈ ਆਪਣੀ ਸੇਜ, ਇੱਥੇ ਸੇਜ ਹੈ ਹਿਊਮਨ ਮਾਈਂਡ, ਹਿਊਮਨ ਜਿਹੜਾ ਰੂਹ ਹੈ ਉਸ ਨੂੰ ਸਵਾਰੇ। ਤੇ ਜਿਹਨੇ ਉਸ ਸੇਜ ਨੂੰ ਸਵਾਰ ਲਿਆ, ਸੋਈ ਸਹੀ ਸੰਦੇਹ ਨਿਵਾਰੇ, ਡਾਊਟ ਚੋਂ ਨਿਕਲ ਜਾਣਾ, ਪਰ ਕਿਸੇ ਵੀ ਸਵਾਲ ਚੋਂ ਨਿਕਲ ਜਾਣਾ, ਡਾਈਕੋਟਮੀ ਚੋਂ ਨਿਕਲ ਜਾਣਾ, ਜਿਹਦਾ ਮਤਲਬ ਹੈ ਮੁਕੰਮਲ ਫੇਥ। ਉਹੀ ਰੂਹ ਰੱਬ ਨੂੰ ਹਾਸਲ ਕਰ ਸਕਦੀ ਹੈ ਜਿਹੜੀ ਮੁਕੰਮਲ ਤੌਰ ਤੇ ਆਪਣਾ ਆਪਾ ਰੱਬ ਦੇ ਹਵਾਲੇ ਕਰ ਦਿੰਦੀ ਹੈ। ਉਸ ਦੇ ਅੰਦਰ ਕੋਈ ਡਾਊਟ ਨਹੀਂ ਹੁੰਦਾ, ਕੋਈ ਜਿਹੜੀ ਹੈ ਉਹ ਡਾਈਕੋਟਮੀ ਨਹੀਂ ਹੁੰਦੀ, ਕੋਈ ਦੁਬਿਧਾ ਨਹੀਂ ਹੁੰਦੀ। ਅਲਪ ਸੁਖ ਛਾੜ ਪਰਮ ਸੁਖ ਪਾਵਾ, ਤੇ ਜਦੋਂ ਤੁਸੀਂ ਆਪਣਾ ਆਪਾ ਉਸ ਰੱਬ ਦੇ ਹਵਾਲੇ ਕਰ ਦਿੱਤਾ ਹੈ, ਫਿਰ ਤੁਸੀਂ ਇਹ ਅਲਪ ਹੁੰਦਾ ਥੋੜ੍ਹੇ ਚਿਰੇ ਸੁੱਖਾਂ ਨੂੰ ਤੁਸੀਂ ਛੱਡ ਕੇ ਪਰਮ ਸੁਖ, ਉਸ ਅਲਟੀਮੇਟ ਰੱਬ ਦੀ ਉਸ ਦੇ ਸਾਹਮਣੇ ਜਿਹੜਾ ਹਮੇਸ਼ਾ ਸੁਖ ਦੇਣ ਵਾਲਾ ਹੈ, ਉਹ ਤੁਹਾਨੂੰ ਹਾਸਲ ਹੁੰਦਾ। ਤਬ ਇਹ ਤ੍ਰਿਆ ਉਹ ਕੰਤ ਕਹਾਵਾ। ਜਿਵੇਂ ਪਤੀ ਪਤਨੀ ਦੇ ਰਿਸ਼ਤੇ ਨੂੰ ਉਹੀ ਸਫਲ ਰਿਸ਼ਤਾ ਹੈ ਜਾਂ ਗ੍ਰਸਤ ਜੀਵਨ ਹੁੰਦਾ ਜਿੱਥੇ ਪਤੀ ਪਤਨੀ ਇੱਕ ਦੂਸਰੇ ਦੇ ਨਾਲ ਇਸ ਲੈਵਲ ਦੇ ਉੱਤੇ ਜਿਹੜੇ ਨੇ ਇਮਾਨਦਾਰੀ ਦੇ ਨਾਲ ਜੁੜ ਜਾਂਦੇ ਨੇ, ਇਵੇਂ ਹੀ ਰੱਬ ਦੀ ਉਹੀ ਰੂਹ ਬਣਦਾ
ਜਿਹਨੂੰ ਉਹਨਾਂ ਨੇ ਕਿਹਾ ਤਾਬੇ ਤਰੀਆ ਉਹ ਕੰਤ ਕਹਾਵਾ, ਜਿਵੇਂ ਉਹੀ ਪਤੀ ਪਤਨੀ ਕਹਾਣ ਦੇ ਹੱਕਦਾਰ ਨੇ, ਇਵੇਂ ਹੀ ਉਹ ਰੂਹ ਜਿਹੜੀ ਹੈ ਰੱਬ ਦੀ ਕੁਰਬਤ ਪਾ ਕੇ ਰੱਬ ਦੇ ਪਿਆਰ ਦੀ ਹੱਕਦਾਰ ਬਣਦੀ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਮਸ਼ਹੂਰ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। SOS ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।